ਜੀ ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਪਿੰਡ ਦੇ ਵਿੱਚ ਜਿਵੇਂ ਕਿ ਤੁਸੀਂ ਅਗਰ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਬੈਠੇ ਹੋ ਤਾਂ ਤੁਹਾਨੂੰ ਤਾਂ ਪਤਾ ਹੀ ਹੈ ਕਿ ਇਸ ਵੇਲੇ ਸਵੇਰ ਦਾ ਟਾਈਮ ਹੈ, ਕੋਈ 8 ਸਾਢੇ 8 ਦਾ ਟਾਈਮ ਹੈ। ਔਰ ਇੱਥੇ ਇਸ ਵੇਲੇ ਵੀ ਜਿਹੜੀਆਂ ਐਕਟੀਵਿਟੀਜ਼ ਹਨ ਪਿੰਡ ਦੇ ਵਿੱਚ, ਜੀ ਅਰਸਲਾਨ ਹਨੀਫ ਸਾਹਿਬ ਸ਼ੁਕਰੀਆ ਜੀ। ਤੇ ਇਹ ਤੋਂ ਸਟਾਰਟ ਹੋ ਚੁੱਕੀਆਂ ਹਨ। ਦਿਨ ਉਭਰਨ ਤੋਂ ਪਹਿਲੇ ਪਿੰਡ ਦੀ ਲਾਈਫ ਉਹ ਸ਼ੁਰੂ ਹੋ ਜਾਂਦੀ ਹੈ, ਔਰ ਪਿੰਡ ਦੀ ਲਾਈਫ ਜਿਹੜੀ ਹੈ ਉਹ ਫਿਰ ਹਨੇਰੇ ਹੋਇਆਂ ਤੱਕ ਉਹ ਇੰਝ ਹੀ ਚੱਲਦੀ ਰਹਿੰਦੀ। ਹਜ਼ੂਰ ਕੀ ਹਾਲ ਹੈ, ਕੀ ਕਰ ਰਹੇ ਹੋ? ਵੇਖੋ ਜੀ ਕੀ ਹੋ ਰਿਹਾ? ਪਸੀਨੋ ਪਸੀਨੀ ਹੋਏ ਪਏ ਸਵੇਰੇ ਸਵੇਰੇ। ਪੰਜਾਬੀ ਦੀ ਮਿਸਾਲ ਹੈ ਨਾ, ਕੁੱਤੇ ਖਾਣੀ ਹੋਈ ਪਈ। ਕੁੱਤੇ ਖਾਣੀ ਹੋਈ ਇਹ ਕੁੱਤੇ ਖਾਣੀ ਹੋਈ ਪਈ। ਹਾਂ ਵਾਲੇਕੁਮ ਸਲਾਮ ਫੈਸਲ। ਕੁੱਤੇ ਖਾਣੀ ਹੋਈ ਪਈ ਜਨਾਬ ਜੀ, ਕੁੱਤੇ ਖਾਣੀ ਹੋਈ। ਅੱਛਾ ਅੱਛਾ ਅੱਛਾ। ਕਰੋਨਾ ਜੋੜਾਂ 'ਚ ਬਹਿ ਗਈ। ਕਰੋਨਾ ਜੋੜਾਂ 'ਚ ਬਹਿ ਗਈ। ਤਾਂ ਪੱਠਿਆਂ ਦਾ ਕਰੋਨਾ ਦੇ ਨਾਲ ਕੀ ਹੈ? ਤੇ ਤੁਸੀਂ ਪੱਠੇ ਵੱਢ ਰਹੇ ਹੋ? ਉਹਦੀ ਰੀਜ਼ਨ ਹੈ ਨਾ, ਯੂਨੀਵਰਸਿਟੀਆਂ ਛੁੱਟੀਆਂ ਨੇ। ਮੁਹੰਮਦ ਸਲੀਮ ਵੱਟੂ ਸਾਹਿਬ ਤੁਹਾਨੂੰ ਸਲਾਮ ਕਹਿ ਰਹੇ ਹਨ ਜੀ। ਫੈਸਲ ਅਲੀ ਸਾਹਿਬ ਜੀ ਵਾਲੇਕੁਮ ਸਲਾਮ। ਫੈਸਲ ਭਾਈ ਕੀ ਹਾਲ ਚਾਲ ਹੈ? ਠੀਕ ਹੋ? ਵਧੀਆ। ਅੱਛਾ ਹਜ਼ੂਰ ਦੱਸੋ ਵੀ ਕੀ ਕਰ ਰਹੇ ਹੋ? ਕੋਈ ਵੇਖਣ ਵਾਲਿਆਂ ਨੂੰ ਪਤਾ ਤਾਂ ਚੱਲੇ। ਆ ਜੀ ਦਾਤਰੀ। ਅੱਛਾ। ਇਹ ਜਾਂਦੀ ਉੱਥੇ ਉੱਥੇ ਕਟਾਈ ਕਰਦੀ, ਚਾਰੇ ਦੀ ਕਟਾਈ ਹੁੰਦੀ। ਅੱਛਾ। ਉਸ ਤੋਂ ਬਾਅਦ ਅਸੀਂ ਲੈ ਜਾਂਦੇ ਇਹਨੂੰ ਕੁਤਰਨੇ ਆ, ਫਿਰ ਮਾਲ ਦੇ ਅੱਗੇ ਗਾਉਂਦੇ ਆ। ਮਾਲ ਖੁਸ਼ ਹੋ ਤੇ ਖਾ ਲੈਂਦਾ ਸਾਵੇ ਪੱਠੇ। ਸਾਵੇ? ਹਾਂਜੀ, ਸਾਵੇ ਪੱਠੇ ਜਿਹਨੂੰ ਸਬਜ਼ ਚਾਰਾ ਕਹਿੰਦੇ। ਸਬਜ਼ ਚਾਰਾ। ਇਹ ਵਿਖਾ ਦੀ, ਇਹਨੂੰ ਜਵਾਰ ਬੋਲਦੇ ਨੇ ਜੀ। ਤੁਹਾਨੂੰ ਦੱਸਦੇ ਜਾਈਏ ਦੋਸਤਾਂ ਨੂੰ ਕਿ ਇਹ ਹੈ ਜਵਾਰ। ਇਹ ਜਵਾਰ ਵੱਢੀ ਜਾਂਦੀ, ਇਸ ਤੋਂ ਬਾਅਦ ਇਸ ਨੂੰ ਕੁਤਰਿਆ ਜਾਂਦਾ, ਔਰ ਕੁਤਰਨ ਤੋਂ ਬਾਅਦ ਫਿਰ ਇਹਦੇ 'ਚ ਤੂੜੀ ਵਗੈਰਾ ਮਿਲਾ ਕੇ ਤੇ ਉਹ ਪਾਈ ਜਾਂਦੀ। ਸੋ ਪਿੱਛੇ ਹਲਕਾ ਜਿਹਾ ਨਜ਼ਾਰਾ। ਵਾਲੇਕੁਮ ਸਲਾਮ ਅਮਲ ਖਾਨ ਭਾਈਜਾਨ, ਕੀ ਹਾਲ ਹੈ? ਤੁਸੀਂ ਠੀਕ ਹੋ? ਮੁਹੱਬਤ ਹੈ ਤੁਹਾਡੀ ਕਿ ਹਮੇਸ਼ਾ ਤੁਸੀਂ ਨਾਲ ਹੁੰਦੇ ਹੋ ਤੇ ਹੌਸਲਾ ਵਧਾਉਂਦੇ ਹੋ। ਪਿਛਲੇ ਦਿਨੋਂ ਮੈਂ ਲਾਈਵ ਆਇਆ ਸੀ, ਲੇਕਿਨ ਕੁਛ ਮੋਬਾਈਲ ਦਾ, ਕੁਛ ਕਨੈਕਸ਼ਨ ਦਾ, ਨੈਟ ਕਨੈਕਸ਼ਨ ਦਾ ਐਸਾ ਮਸਲਾ ਬਣਾ ਕਿ ਉਹ ਵੀਡੀਓ ਡਿਲੀਟ ਕਰਨੀ ਪਈ, ਤੇ ਉਹਦੇ 'ਤੇ ਵੀ ਤੁਹਾਡੇ ਕਮੈਂਟਸ ਸਨ। ਸੋ ਇਹ ਹੈ, ਉੱਥੇ ਹੀ ਮੈਂ ਖੜਾ ਹਾਂ ਜਿੱਥੇ ਤੁਹਾਨੂੰ ਦਿਖਾ ਰਿਹਾ ਸੀ ਕਿ ਪਿੰਡ ਦੇ ਵਿੱਚ ਸਵੇਰੇ ਕੀ ਹੈ। ਉਹ ਦੁਪਹਿਰ ਸੀ, ਉਸ ਦਿਨ ਬਾਦਲ ਗਿਰੇ ਹੋਏ ਸਨ ਔਰ ਬੜੀ ਰਿਮਝਿਮ ਉਸ ਦਿਨ ਲੱਗੀ ਹੋਈ ਸੀ। ਔਰ ਅੱਜ ਜਿਹੜਾ ਹੈ ਇੱਥੇ ਹਲਕੀ ਹਲਕੀ ਧੁੱਪ ਨਿਕਲੀ ਹੋਈ ਹੈ, ਲੇਕਿਨ ਬਾਦਲਾਂ ਦਾ ਖੂਬਸੂਰਤ ਸਿਲਸਿਲਾ ਜਿਹੜਾ ਹੈ ਉਹ ਅੱਜ ਵੀ ਹੈ। ਅਰਸਲਾਨ ਸਾਹਿਬ ਮੌਸਮ ਠੀਕ ਹੈ, ਹਲਕੇ ਹਲਕੇ ਬੱਦਲ ਹਨ, ਬਲਕਿ ਤੁਹਾਨੂੰ ਮੈਂ ਦਿਖਾਣਾ ਹੀ ਹਾਂ। ਇਹ ਹੈ ਮੌਸਮ ਸਾਡੇ ਕੋਲ, ਬੱਦਲ ਹਨ ਲੇਕਿਨ ਨਾਲ ਨਾਲ ਧੁੱਪ ਵੀ ਕਿਤੇ ਕਿਤੇ ਉਹ ਨਿਕਲਦੀ ਹੈ। ਤੇ ਸੁਣਾਓ ਤੁਸੀਂ ਕਿਹੜੇ ਏਰੀਏ 'ਚ ਹੋ ਤੇ ਉੱਥੇ ਕੀ ਹਾਲ ਹੈ? ਇਹ ਮੌਸਮ ਮਤਲਬ ਕਿਤੇ ਹਲਕਾ ਬੱਦਲ ਹੋ ਗਿਆ, ਕਿਤੇ ਧੁੱਪ ਨਿਕਲ ਪਈ, ਤੇ ਇਸੇ ਤਰੀਕੇ ਹੀ ਚੱਲ ਰਹੀ ਹੈ। ਅੱਜ ਬਾਰਿਸ਼ ਉਸ ਤਰੀਕੇ ਦੇ ਨਾਲ ਜਿਵੇਂ ਕੋਈ 2 ਦਿਨ ਪਹਿਲੇ ਰਿਮਝਿਮ ਲੱਗੀ ਹੋਈ ਹੈ, ਉਹ ਨਹੀਂ ਹੈ। ਜ਼ਰਾ ਜੀ ਉੱਦੇ ਵੀ ਖਾ ਦੇਵੇ ਮੁਨੀਬ ਸਾਹਿਬ। ਹਾਂਜੀ ਮੁਨੀਬ ਸਾਹਿਬ ਕੰਮ ਲੱਗੇ। ਮੁਨੀਬ ਕੀ ਕਰ ਰਹੇ हैं? ਇਹ ਪੱਠੇ ਤੋਂ ਚੋਰੀ ਜੀ ਖਲੋਤਾ ਹੈ। अच्छा, पट्ठे तो जान छुड़ा के खड़ोता है। की कर रहे हो हजूर? फेसबुक ਨੂੰ ਕੀ ਤਰਲਾ ਮਾਰ ਰਹੇ ਹੋ? ਕਿਹੜਾ ਪੇਜ ਨੇ? ਤੇ ਦੱਸੋ ਨਾ, ਇਹ ਤਾਂ ਸਾਡੇ ਜਿਹੜੇ ਦੋਸਤ ਦੇਖਣ ਵਾਲੇ ਨੇ ਉਹ ਵਿਜ਼ਿਟ ਕਰਨਗੇ। ਕਿਹੜਾ? ਪੰਜਾਬ ਲੋਕ ਟੀਵੀ? ਲੋਕ ਟੀਵੀ। अच्छा ना है लोक टीवी, लुकाई तो लोक टीवी। वाह वाह। ਉਹ ਲੋਕਾਈ ਨਹੀਂ ਸਰ, ਲੁਕਾਈ ਹੈ ਨਾ, ਲੋਕ ਲੁਕਾਈ ਮਤਲਬ ਉਸ ਦਾ ਹੀ ਉਹੀ ਬਣਦਾ। ਤੇ ਇਹ ਸਲੀਮ ਸਾਹਿਬ ਦੱਸੋ ਵੀ ਹੈ ਕਿ ਇਹ ਗੁਆਰੇ ਦੇ ਤੌਰ ਤੇ ਇਸਤੇਮਾਲ ਹੁੰਦਾ, ਲੋਕ ਖਾਂਦੇ ਨੇ, ਆਪਾਂ ਵੀ ਖਾਂਦੇ। ਤੇ ਸ਼ਹਿਰੋਂ ਨਹੀਂ ਲੈਂਦੇ? ਆਪਾਂ ਸ਼ਹਿਰੋਂ ਨਹੀਂ ਲੈਂਦੇ ਕਿਉਂਕਿ ਆਪਣੀ ਜ਼ਰੂਰਤ ਇੱਥੇ ਹੀ ਪੂਰੀ ਹੋ ਜਾਂਦੀ। ਇਹ ਜਿਵੇਂ ਅਕਸਰ ਦੱਸਦਾ ਰਹਿੰਦਾ ਉਹਨਾਂ ਤੁਹਾਨੂੰ ਕਿ ਇੱਥੇ ਸਬਜ਼ੀਆਂ ਵੀ ਉਗਾਈ ਦੀਆਂ, ਬਲਕਿ ਹਰ ਵੀਡੀਓ 'ਚ ਜਦੋਂ ਮੈਂ ਪਿੰਡ ਆਵਾਂ ਤੁਹਾਨੂੰ ਦਿਖਾਉਂਦਾ ਹੁੰਦਾ। ਜੀ ਸ਼ੁਕਰੀਆ ਅਮਲ ਖਾਨ ਬਾਜੀ। ਤੇ ਇਹ ਹੈ ਗੁਆਰਾ। ਇਸ ਨੂੰ ਗੁਆਰੇ ਦੀਆਂ ਫਲੀਆਂ ਜਿਹੜੀਆਂ ਸਬਜ਼ੀਆਂ ਅਸੀਂ ਪਕਾਉਂਦੇ ਹੁੰਦੇ, ਉਹ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ। ਫਿਰ ਇਹਦੇ ਨਾਲ ਨਾਲ ਇਹ ਭਿੰਡੀ, ਉਹ ਸਾਡੇ ਕੋਲ ਇੱਥੇ ਅਸੀਂ ਆਪ ਹੀ ਉਗਾ, ਇਹੀ ਖਾਂਦੇ ਰਹਿੰਦੇ ਨੇ। ਸ਼ਹਿਰ ਤੋਂ ਸਬਜ਼ੀ ਸਾਡੇ ਕੋਲ ਬਹੁਤ ਘੱਟ ਆਉਂਦੀ ਹੈ, ਅਲੱਗ ਜਿੱਥੇ ਤੱਕ ਸਾਡੀ ਨਜ਼ਰ ਜਾਂਦੀ। ਇਹ ਦੇਖੋ ਯਾਰ, ਮੈਨੂੰ ਕਾਲ ਆ ਗਈ ਹੈ, ਚਲਾਣਾ ਦਾ ਮੈਂ ਕਾਲ ਸੁਣ ਲਿਆ। ਅੱਗੇ ਮੋਬਾਈਲ ਦੇ ਨਾ ਉਂਗਲੀ ਨਾ ਲਿਆ। ਹਾਂਜੀ मैं पूछना कि कैसे टाइम तक आऊँगा, वही कर लो ना पानी।
चल ठीक। बंदा बदल गया जी। बंदा बदल गया जी। जिस तरह मैं पहले दस रहा सो बिल्कुल तुहानूं आवाज़ां आ रही पीटरां दियां और पीटर ये पानी जिहड़ा असीं लाईदा यह है चावल की फसल अजकल जिहड़ी मेन है। ये सलीम भट्टू साहब साडे कैमरामैन तुहानूं इस वेले विखा रहे हैं। यह चार चफेरे तुहानूं यही नज़र आएगी। साडे एरिया दे विच चावल बहुत ज़्यादा इत्थे लगदा है और अगर असीं कुछ चंद एरियाज़ गिणीए तो उन्हां दे विच एक एरिया शामिल है जिहड़ा बहुत ज़्यादा इत्थे चावल प्रोड्यूस करता है। इत्थे तुहानूं अजकल 2-3 फसलां नज़र आउणगीਆਂ। सब तो पहले नंबर पर इत्थे तुहानूं चावल नज़र आएगा, दूसरे नंबर पर कपाह नज़र आएगी। शायद वो दिन अगे उस साइड ते है उस तरह नज़र ना आ रही होवे, लेकिन पिछे जिहड़ी फसल तो नज़र आ रही है ये कपाह की फसल है। कोई नैट दा फिर चलदा रहिंदा। फैसल की फरमाया जे कोई नैट दा विच मसला आ गया इस वजह तो तुहाडा मैसेज नहीं पढ़ पाया। इस ज़मीन पर सारी फसलें हो जाती हैं क्या? जी अरसलान हनीफ साहब इत्थे बड़ी है मिठी ज़मीन है और इत्थे तुसी जो बीजना चाहो वो हो जाता है। इत्थे आलू हो सकता है, इत्थे मकई होंदी है, इत्थे सारे तजर्बे लोगों ने किए हुए, लेकिन आ जाके हुण इत्थे 2 फसलां लैंदे ने चावल दियां हाईब्रिड जिहड़े बीज हैं उन्हां दे नाल 2 फसलां ये लै लियां या एक फसल लै लई कपाह दी काटन दी। वो एक फसल चूँकि पूरे 6 महीने की होंदी वो लै लईयां ते बाकी आ जाके वही जिस तरह मैं पहले दस रही हाँ कि ये पट्ठे चारा जिहड़ा है चारा 2 तरह का इत्थे अजकल तुहानूं मोस्टली नज़र आएगा। ज्वार मुख्तलिफ इकसाम दी और ये नाल तुहानूं नज़र आ जाएगी, किधरे किधरे मकई नज़र आ जाएगी, लेकिन ज़्यादा तक ज्वार है। सो इन्हां ते ही सारा जिहड़ा किसान है वो सारा कुछ जो जिन्हों आप उर्दू च इक्तफा बोलने हैं कि इक्तफा उसते करता है या डिपेंड करता है। खूबसूरत व्यू है। मैं अक्सर पिंड आंदा हुन्ना ते मैं अपनी इन्हां ज़मीनां दे विच मैं ज़्यादा ये उहदी वजह है कि एक ते घर दे नेड़े दूसरा इत्थों दे व्यूज़ बड़े प्यारे वेखण नूं मिलदे ने। जिस टाइम तक इस टाइम मैं कुछ वीडियो रिकॉर्ड करांगा दूसरे कैमरे तो जिहड़ा मेरे को है ये मोबाइल तो उतना उनका कोई विजिबिलिटी या उतना फोकस सही नहीं हो पाता, वो तो कुछ वीडियो मैं तुहानूं देंगा। और ये देखण तो तलक रखता है, इतनी इत्थे खूबसूरती होंदी है और जी खूबसूरती भी है वो फितरी है, उहदे च कोई बनावटी वो चीज़ां नहीं हैं जिहड़ी इत्थे सदियां तो चली आ रही। अरसलान साहब 5 किलोमीटर दूर है, ये दिन लहंदे वाली साइड ते है। मिंशाबाद जिहड़ा शहर है उस तो बाबल नगर तो तुसी ये ला लो कि 30 किलोमीटर दूर है, लेकिन बाबल नगर तो ये पैगा जनूब मशरक वाली साइड ते। ये करीबी पिंड जिहड़े मेन बड़े पिंड हैं वो मैं दसदा जावां कि वो हैं फिदाई शाह है, बहावलगढ़ है। बहावलगढ़ वो है जिहड़ा 1870 तक इत्थों दा ज़िलाई सदर मकाम लिया है इस पूरे एरिए का। उस तो बाद फिर बहावल नगर और मिंशनाबाद तहसील और डिस्ट्रिक्ट बहावल नगर एक बन गए। कुछ पानी किस तरीके ना लिया जाता है वो है तरीका कार।
जी सॉरी दरम्यान आ गए सी। मैं दस रही सी कि पानी इत्थे बिल्कुल मिठा है और मिठा भी कमाल दा है। मिसाल के तौर पर मैं इत्थे आके ਜਿਹੜਾ ਹੁੰਦਾ ਮੈਨੂੰ ਨੈਸਲੇ ਕਰਸ਼ੀ ਉਹ ਇੱਥੇ ਪੀਣ ਦੀ ਜ਼ਰੂਰਤ ਕਦੇ ਮਹਿਸੂਸ ਨਹੀਂ ਹੁੰਦੀ। ਇੱਥੋਂ ਦਾ ਪਾਣੀ ਇਤਨਾ ਬਿਹਤਰੀਨ ਹੈ ਕਿ ਇੱਥੋਂ ਦੇ ਮਿਨਰਲਸ ਜਿਤਨੇ ਵਾਟਰਸ ਹਨ ਉਹ ਇਸ ਦੇ ਅੱਗੇ ਹੀ ਸਾਨੂੰ ਪੈਂਦੇ ਨੇ। ਬਹੁਤ ਅੱਛਾ ਪਾਣੀ ਹੈ। दूसरी एक होर खूबी इसकी ये है कि पानी ऊपर बहुत है जी, जेरे ज़मीन पानी को बहुत थल्ले नहीं डिग गया। ਹੁਣ ਸਾਡੇ ਕੋਲ ਇੱਥੇ ਜਿਤਨੇ ਇਹ ਬੋਰ ਹੋਏ ਖੜੇ ਨੇ ਇਹ ਤੁਹਾਨੂੰ ਦਿਖਾ ਦੇਣਾ ਨਾਲ ਮੇਰੇ ਬੋਰ ਦੇ ਨਾਲ ਦਾ ਹੀ ਇਹ ਬੋਰ ਇਹ ਹੈ ਤਕਰੀਬਨ ਕੋਈ 70 ਤੋਂ 80 ਫੁੱਟ ਤੇ ਹੋਇਆ। ਸੋ ਇੱਥੇ ਜਿਤਨਾ ਵੀ ਗਹਿਰਾ ਅਸੀਂ ਕਰ ਲਵਾਂਗੇ ਇੰਜਨ ਉਹ ਇੱਕ ਹਾਣ ਬੋਲਦੇ ਨੇ ਉਹ ਪਾਣੀ ਲੈਣ ਲਈ ਤੇ ਉਹ ਮੈਕਸਿਮਮ 100 ਕਿਲੋਮੀਟਰ 100 ਕਿਲੋਮੀਟਰ ਕਹਿਣਾ 100 ਫੁੱਟ ਤੇ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕਰਨਾ ਪੈਂਦਾ। ਉਸ ਤੋਂ ਪਹਿਲੇ ਤੱਕ ਸਾਡਾ ਇੱਥੇ ਪਾਣੀ ਬਹੁਤ ਮਿੱਠਾ ਔਰ ਬਹੁਤ ਬਿਹਤਰੀਨ ਪਾਣੀ 1 ਏਕੜ ਦਾ ਉਹ ਪਾਣੀ ਜਿਹੜਾ ਹੁੰਦਾ, ਲੇਕਿਨ ਉਹਦੇ ਨਹਿਰ ਦੇ ਪਾਣੀ ਦੇ ਨਾਲ ਕੋਈ ਜ਼ਿਆਦਾ ਪੂਰੀ ਨਹੀਂ ਪੈਂਦੀ। ਸਾਨੂੰ ਫਿਰ ਪਾਣੀ ਇੱਥੇ ਜ਼ਿਆਦਾ ਇਹੀ ਲਾਣਾ ਪੈਂਦਾ ਦੂਸਰਾ ਜਿਹੜਾ ਟਿਊਬਵੈੱਲ ਦਾ ਪਾਣੀ ਹੈ। जी अरसलान हनीफ साहब, पंजाब धरती ते रब दा खास करम है कि जिथे जिथे तक है हरियाली उत्थे उत्थे तक सन नज़र आएगी। शुक्रिया अमल खान भाजी। मैं चूँकि सैकंड टाइम लाहौर निकल जाना इसलिए मैं चाह रही हाँ कि जो मैं देख रही हाँ वो मैं दोस्तों को भी दिखा दें कि की इत्थों के मंजर हैं, कितना एक खूबसूरत एरिया है। फैसल साहब बदलों का अजकल इस मौसम के विच ना खूबसूरती इंतहा दी आती है। कुछ मैं कोशिश की है दूसरे कैमरे तो तस्वीर विगाड़न दियाँ। अरसलान भाई साडा चैनल जिहड़ा है ये फोकस जिहड़ा है वो तो है पंजाबी लैंगुएज, पंजाबी कौम, उस तो रिलेटेड है पंजाबी कल्चर। क्योंकि असी इहदे विच ज़्यादा कल्चर जिहड़ा सानू मिलता है पिंडां दे विच ही मिलता है, इसलिए ये भी कोशिश मेरी होंदी है कि असीं पिंडां दी जिहड़ी रहतल है, पिंडां दा कल्चर है वो दिखाते रहिए क्योंकि वो सानू ज़्यादा प्योरिटी मिल जाती है। शहरों के विच तरक्की के नाम ते सारा कुछ असी वो पुराना जिहड़ा एक साडा अच्छा सी असी वो भी छड़ दिता है और यही रिलेटेड है पंजाबी तो रिलेटेड है, लेकिन इहदे विच कोई वो नफरत वाली गल नहीं है। अगर कोई साडे पंजाब दे नाल कोई मुहब्बत करता है, इस फितरत नाल कोई मुहब्बत कोई करता है, सिंधी बलोच पठान या कोई होर दुनिया दे विच जिहड़ा भी कोई बैठा है तो वो इंसान सब तो पहले है। बाकी कौमीयत हर बंदे दी अपनी अपनी, ये मेरे रब दी मर्जी है कि उसनू जिस कौम दे विच उसने पैदा किया उस कौम दे नाल उनदा प्यार करना भी वो फितरी है। सो इहदे विच सानू यही है कि तसब तो पाक जिहड़ी है अपनी लैंगुएज दा फरोग, अपने कल्चर दा फरोग इस तो रिलेटेड है और इसे ते असी फोकस करते होंने। और एक और चीज़ है कि उस सूफी नज़रिए का प्रचार जिहड़ा कि पंजाब नूं सदियां तो उसने खुशहाल रखा, अमन पसंद रखा, उसकी कोशिश होंदी है। सो ये कल्ला एक चैनल ही नहीं है, चैनल दे नाल बाकी एक्टिविटी भी पंजाबी प्रचार के थ्रू वो असी करते रहने। थोड़ा अगे चलते हैं। शाम तक पहुंच जाना है लाहौर, वही धुएँ भरी जिंदगी, वही पूँ पाँ उत्थे है तुहानूं है पुरसकून है लाइफ ये नहीं मिलती। सो जदों भी इत्थे आईदा कोशिश यही होई दी कि मैं हमेशा जदों भी पिंड आया तो लाइव मैं ज़रूर आया हाँ। उस तो इलावा मैं कुछ वीडियो रिकॉर्ड करता हूँ,
ਉਹ ਵੀਡੀਓ ਰਿਕਾਰਡ ਕਰਕੇ ਵੀ ਤੁਹਾਨੂੰ ਮਿਲਦੀਆਂ ਰਹਿੰਦੀਆਂ। ਜਿੱਥੇ ਅਸੀਂ ਸ਼ਹਿਰੀ ਲਾਈਫ ਜਾਂ ਬਾਕੀ ਅਸੀਂ ਐਕਟੀਵਿਟੀਜ਼ ਦਿਖਾਉਂਦੇ ਹੁੰਦੇ, ਉੱਥੇ ਪਿੰਡਾਂ ਦੀਆਂ ਐਕਟੀਵਿਟੀਜ਼ ਵੀ ਤੁਹਾਨੂੰ ਨਾਲ ਨਾਲ ਉਹ ਲਾਜ਼ਮੀ ਨਜ਼ਰ ਆਉਂਦੀਆਂ। ਇਹ ਮੇਨ ਖਾਲੇ ਦੇ ਨਾਲ ਇੱਕ ਛੋਟਾ ਜਿਹਾ ਖਾਲਾ ਇਸ ਲਈ ਬਣਾ ਦਿੱਤਾ ਗਿਆ ਕਿ ਜਦੋਂ ਤੁਸੀਂ ਆਪਣਾ ਟਿਊਬਵੈੱਲ ਚਲਾਉਂਦੇ ਹੋ ਔਰ ਇਹਦੇ ਵਿੱਚ ਕੋਈ ਨਹਿਰ ਦਾ ਪਾਣੀ ਆ ਰਿਹਾ ਹੁੰਦਾ ਤਾਂ ਤੁਸੀਂ ਆਪਣਾ ਉਹ ਆਸਾਨੀ ਨਾਲ ਲਾਈ ਰੱਖੋ, ਉਹ ਕਿਸੇ ਲਈ ਹਰਡਲ ਪੈਦਾ ਨਾ ਕਰੇ। जी अमल खां भाजी, मेरा बिज़नेस लाहौर है और डायरैक्ट मार्केटिंग तो मुख्तलिफ ब्रांड एक्टिवेशनस दे नाल मेरा बिज़नेस है जुड़िया होया मुख्तलिफ कंपनीज़ दे नाल। ते मैं लाहौर ही होना ज़्यादा मोस्टली, लेकिन चूँकि मैं बिलोंग करता हाँ पिंड तो और मेरा पिंड है बहावलगढ़ और टाली वाला पिंड, इन्हां दे दरम्यान है साड़ी अपनी छोटी जी बस्ती वटुआं वाली और मिंचनाबाद है, फिर इहदा ज़िला बहावल नगर है। तो इत्थों का मेरा जंपल है और मास्टर मैं किया मैस कम्यूनिकेशन दे विच इस्लामी यूनिवर्सिटी बहावलपुर तो। उस तो बाद फिर कोई खबरें नाल व्यवस्था रही है मैं, लेकिन जल्दी मैं खबरें छड्ड के फिर प्रॉक्टर एंड गैम्बल एक मल्टीनेशनल कंपनी है मैं वो ज्वाइन की। उहदे विच काफ़ी अरसा मैं काम करता रहा, तकरीबन कोई 9 साल मैं उसदे विच जॉब की और प्रोजेक्ट मैनेजर प्रोजेक्ट डायरैक्टर तक उसदे रहा। 2012 तो फिर मैं अपना बिज़नेस जिहड़ा सी वो मैं अपनी कंपनी रजिस्टर्ड करवाई और अपना बिज़नेस मैं वो स्टार्ट कर दिता। 2012 दे विच ही ये ख्याल आया कि अपनी रैतल अपनी बोली ये भी वास्ते भी काम होना चाहिए। सो उदों तक पंजाबी प्रचार तंजीम बनाई कुछ दोस्तों के नाल मिल के, उहदे थ्रू फिर मुख्तलिफ फैसटीवल जिंदे विच पंजाब फैसटीवल होंदा है, बुल्ले शाह फैसटीवल होंदा है और होर इहदे नाल नाल फिर मुख्तलिफ सैमीनार ਜਿਹੜੇ पंजाब ਦੇ ਉਹ लोग हैं जिन्होंने ने ਇੱਥੇ ਦੀ ਜ਼ਿੰਦਗੀ ਨੂੰ ਇੱਕ ਨਵਾਂ ਰੰਗ ਦਿੱਤਾ, ਉਹਨਾਂ ਤੇ ਗੱਲਬਾਤ ਹੁੰਦੀ ਹੈ। ਤੇ ਇਹੀ ਹੈ ਕਿ ਲੋਕਾਂ ਦੇ ਨਾਲ ਇੱਕ ਜੁੜੇ ਰਹੀਦਾ। ਲਾਹੌਰ ਵੀ ਮੈਂ ਚਲਾ ਜਾਵਾਂ ਤੇ ਸਾਡਾ ਆਫਿਸ ਮੇਰਾ ਜਿਹੜਾ ਹੈ ਉਹ ਇੱਕ ਡੇਰੇ ਦੀ ਸ਼ਕਲ ਦੇ ਵਿੱਚ ਹੈ, ਉਹ ਕੋਈ ਕਾਰਪੋਰੇਟ ਆਫਿਸ ਨਜ਼ਰ ਹੀ ਨਹੀਂ ਆਉਂਦਾ ਕਿ ਜਿੱਥੇ ਤੁਸੀਂ ਸਿਰਫ ਬਿਜ਼ਨਸ ਲੈਣ ਲਈ ਆਣਾ। ਉੱਥੇ ਤੁਹਾਨੂੰ ਹਰ ਤਰ੍ਹਾਂ ਦੇ ਦੋਸਤ ਮਿਲਣਗੇ, ਹੰਸੀ ਮਜ਼ਾਕ ਹੋਏਗਾ, एक दूसरे ਨੂੰ प्यार करने वाले लोग, एक दूसरे का एहतराम करने वाले लोग। यही है मेरी लाइफ, कभी दस नहीं पाया खुल के, सो अज तुसी दस्या तो मैं कहीं शार्ट जिहा तुहानूं दसदा जावां। बाजी मैं 40 साल तो पूरे कीती खड़ा जे, ते हो गई मेरी हुण 42ਵੀਂ साल ते उम्र जिहड़ी है वो शुरू हो गई है। 4 दहाइयां वो मैं जी चुकिया। डॉक्टर साहब कित्थे चले हो? तुसी लाइव जा रहे हो? ते ये दसो जनाबे अली डॉक्टर साहब कि कित्थे पानी किस सीजन लाई खड़े हो? एन जी साडे डॉक्टर इनाम साहब थोड़ा जिहा मैं पिछे हो जावां या तुसी पिछे हो जाओ। डॉक्टर इनाम साहब जी डंगर डॉक्टर हैं ते डंगर डॉक्टर ये आसे पासे बड़े मशहूर हैं। किसी दी मझ नूं कुछ होवे, किसी दी गां नूं कुछ होवे तो डॉक्टर साहब कोल उन्होंने आना हुंदा। और अच्छा बंदे दे बारे भी तुसी कुछ कर लेंदे हो? अच्छा दम भी कर लेंदे हो? अल्लाह अल्लाह को दवाई भी दे देंदे हो? अच्छा अच्छा कोई तुसी मिजाहिया गल्लां भी बड़ियां सुणांदे हो? एवें एक छोटी जी कोई गल जांदे जांदे सुणांदे जो वेखण वाले पानी बाकी गल्लां बाद तुहानूं डॉक्टर साहब दे जुगतां सुणावांगे। डॉक्टर साहब बड़े शुगली बंदे ने ते कुछ रिकॉर्ड करांगे इन्हां दी जी। आ जाओ शफराज चलो जनाब। ਹੁਣ ਸਵੇਰ ਦੀ ਐਕਟੀਵਿਟੀਜ਼ ਦੇ ਵਿੱਚ ਇਹ ਸ਼ਾਮਿਲ ਹੈ ਕਿ ਜਾ ਰਹੇ ਨੇ ਆਪਣੇ ਟੇਬਲ ਵਗੈਰਾ ਚਲਾਣਾ ਔਰ ਪਾਣੀ ਫਸਲਾਂ ਨੂੰ ਉਹ ਲਾਣਾ। जी भरा जी शादीशुदा मैं बिल्कुल। भला 40 साल तक कोई एवें रहन दिंदा है, खासकर जी साडी सोसाइटी है इस दे विच ਇਹਦੇ ਵਿੱਚ ਤਾਂ ਮਸਟ ਹੁੰਦੀ ਹੈ। ਬੰਦਾ 20 ਸਾਲਾਂ ਦਾ ਹੋਇਆ ਤੇ ਸ਼ਾਦੀ ਵਾਲੇ ਪਿੱਛੇ ਪੈ ਜਾਂਦਾ। डॉक्टर साहब ने जुगता मैं वैसे रिकॉर्ड करांगा। नहीं हजूर बच्चे नहीं हैं, रब ने जिवें मंजूर है अजे तक। ते
ਬੱਚੇ ਵੀ ਬਿਲਕੁਲ ਜੀ ਹੋਣਗੇ, ਤੇ ਬੱਚਿਆਂ ਨੂੰ ਵੀ ਇਹੀ ਸਿਖਾਉਣਾ ਹੈ ਕਿ ਇਨਸਾਨਾਂ ਨਾਲ ਕਿਵੇਂ ਪਿਆਰ ਕਰਨਾ ਹੈ, ਆਪਣੀ ਜ਼ਮੀਨ ਨਾਲ ਕਿਵੇਂ ਪਿਆਰ ਕਰਨਾ। ਤੇ ਰੱਬ ਦੇ ਘਰ ਦੇਰ ਹੁੰਦੀ ਹੈ, ਤੇ ਰੱਬ ਕਰੇਗਾ। ਅਜੇ ਮੇਰੇ ਕੋਲ ਬੱਚੇ ਨਹੀਂ ਹੈ। ਅਰਸਲਾਨ ਸਾਹਿਬ, ਅਰਸਲਾਨ ਅਲੀ ਸਾਹਿਬ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਕਿਉਂਕਿ ਤੁਹਾਡੇ ਨਾਲ ਇਤਨਾ ਕੋਈ ਪਹਿਲੇ ਇੰਟਰੈਕਸ਼ਨ ਨਹੀਂ ਹੋਇਆ। ਅਮਲ ਖਾਂ ਬਾਈ ਦੇ ਨਾਲ ਤੇ ਬਿਲਕੁਲ ਰਹਿੰਦਾ ਹੈ। ਉਹਨਾਂ ਨੇ ਦੱਸਿਆ ਵੀ ਸੀ ਪਰਸੋਂ ਕਿ ਉਹ ਮੁਲਤਾਨ ਤੋਂ ਹਨ, ਤੇ ਬੜੀ ਖੁਸ਼ੀ ਹੋਈ ਕਿ ਉਹ ਬੜੇ ਤਾਰੀਖੀ ਸ਼ਹਿਰ ਤੋਂ ਹਨ। ਅਮਲ ਭਾਈਜਾਨ, ਕਦੀ ਲਾਹੌਰ ਆਣਾ ਹੋਏ ਨਾ ਤੇ ਮਿਲ ਕੇ ਜਾਣਾ, ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਏਗੀ। ਅੱਛਾ, ਤੁਸੀਂ ਉਕਾੜਾ ਤੋਂ ਅਰਸਲਾਨ ਅਲੀ ਸਾਹਿਬ? ਬਿਲਕੁਲ, ਉਕਾੜਾ ਮੈਂ ਜਾਂਦੇ ਹੋ ਮੇਰੇ ਰਸਤੇ 'ਚ ਹੀ ਆਉਂਦਾ। ਮੈਂ ਕੁਛ ਹੁਣ ਤੀਸਰੇ ਚੌਥੇ ਸਾਲ ਦਾ ਰਸਤਾ ਬਦਲਾ ਹੈ। ਇੱਥੋਂ ਹਵੇਲੀ ਲੱਖਾ ਤੋਂ ਅੱਗੇ ਮੈਂ ਦੀਪਾਲਪੁਰ ਗਿਆ, ਦੀਪਾਲਪੁਰ ਤੋਂ ਮੈਂ ਨਿਕਲ ਜਾਂਦਾ ਹੁੰਦਾ ਜਿਹੜਾ ਆਪਣਾ ਕਸੂਰ ਵਾਲਾ ਰਸਤਾ ਹੈ, ਬੁੱਲੇ ਸ਼ਾਹ ਦੀ ਨਗਰੀ ਕਸੂਰ। ਉੱਥੋਂ ਕਸੂਰ ਤੋਂ ਮੈਂ ਫਿਰ ਅੱਗੇ ਲਾਹੌਰ ਨਿਕਲਦਾ ਹੁੰਦਾ। ਤੇ ਹਜ਼ੂਰ ਜਿਹੜੇ ਦੇਖਣ ਵਾਲੇ ਹਨ, ਪੰਜਾਬੀ ਪ੍ਰਚਾਰ ਦੇ ਜਿਤਨੇ ਵੀ ਨਾਲ ਜੁੜੇ ਦੋਸਤ ਹਨ, ਮੈਂ ਦੱਸਦਾ ਜਾਂਦਾ, ਮੈਂ ਆਫਿਸ ਦਾ ਐਡਰੈਸ ਦਿੰਦਾ ਜਾਂਦਾ ਕਿ ਜਿਹੜਾ ਵੀ ਕਦੇ ਕੋਈ ਲਾਹੌਰ ਆਉਣਾ ਹੋਏ, ਕਿਸੇ ਨੂੰ ਕੋਈ ਕੰਮ ਹੋਏ। ਤੇ ਜਿਸ ਤਰ੍ਹਾਂ ਪਹਿਲੇ ਦੱਸਿਆ ਕਿ ਮੇਰਾ ਕਾਰਪੋਰੇਟ ਆਫਿਸ ਨਹੀਂ ਹੈ, ਮੇਰਾ ਤੇ ਪਿੰਡ ਦਾ ਡੇਰਾ ਹੈ। ਮੋਸਟ ਵੈਲਕਮ, ਜੀ ਆਇਆਂ ਨੂੰ ਜੀ ਸਾਰਿਆਂ ਨੂੰ। ਔਰ ਆਫਿਸ ਮੇਰਾ ਹੈ 647 ਨੀਲਮ ਬਲਾਕ, ਅਲਾਮਾ ਇਕਬਾਲ ਟਾਊਨ, ਲਾਹੌਰ। ਤੇ ਜਿਹੜਾ ਵੀ ਦੋਸਤ ਆਵੇ, ਮੈਂ ਮੋਬਾਈਲ ਨੰਬਰ ਵੀ ਬੋਲ ਦੇਣਾ ਕਿ ਮੋਬਾਈਲ ਨੰਬਰ 0304 28 52 427। ਇਹ ਹੈ ਮੇਰਾ ਜਾਇਜ਼ ਤੇ ਨੰਬਰ। ਔਰ ਦੂਸਰਾ ਨੰਬਰ ਹੈ ਮੇਰਾ ਆਪਣਾ ਜਿਸ 'ਤੇ WhatsApp ਵਗੈਰਾ ਹੈ ਸਾਰਾ ਕੁਝ, ਉਹ ਹੈ 033 44 22 9371। ਠੀਕ ਹੋ ਗਿਆ ਹਜ਼ੂਰ। ਤੇ ਜਿਹੜਾ ਵੀ ਕਦੇ ਕੋਈ ਦੋਸਤ ਆਏ ਜਨਾਬ, ਮੋਸਟ ਵੈਲਕਮ। ਆਉਣ ਤੋਂ ਪਹਿਲੇ ਹਲਕਾ ਜਿਹਾ ਦੱਸ ਦੇਵੇ, ਕਿਉਂਕਿ ਕਿਤੇ ਬੰਦਾ ਮੀਟਿੰਗਸ ਦੇ ਵਿੱਚ ਹੀ ਇਸ ਤਰੀਕੇ ਹੁੰਦਾ, ਤੇ ਖਾਸ ਕਰ ਟਾਈਮ ਜਿਹੜਾ ਦੋਸਤਾਂ ਲਈ ਬੰਦਾ ਉਹ ਕੱਢ ਲੈਂਦਾ। ਖੁੱਲੇ ਡੁੱਲੇ ਜਾਂ ਖੁੱਲੇ ਸੁਭਾਅ ਦਾ ਜਿਵੇਂ ਬੰਦਾ ਹੁੰਦਾ ਨਾ, ਉਹ ਕਿ ਅਸੀਂ ਪਿੰਡ ਦੀ ਲਾਈਫ ਨੂੰ ਵੀ ਅਸੀਂ ਇੰਜੋਏ ਕੀਤਾ ਹੈ, ਸ਼ਹਿਰ ਦੀ ਲਾਈਫ ਵੀ ਹਰ ਲੈਵਲ 'ਤੇ ਇੰਜੋਏ ਕੀਤੀ ਹੈ ਜੀ। ਜੀ ਆਇਆਂ ਨੂੰ ਬਾਜੀ, ਅਮਲ ਖਾਂ ਜੀ। ਜਦੋਂ ਆਓ ਖੁਸ਼ੀ ਹੋਏਗੀ ਤੁਹਾਡੇ ਨਾਲ ਮਿਲ ਕੇ। आमीन माने का सब, आमीन जनाब। रब ਤੁਹਾਡੀ दुआ कबूल करे। ਚੰਗਾ ਲੱਗਾ ਜੀ ਤੁਹਾਡੇ ਨਾਲ ਗੱਪਸ਼ਪ ਕਰਕੇ, ਤੇ ਮੁਲਾਕਾਤ ਹੋਏਗੀ, ਜ਼ਿੰਦਗੀ ਰਹੀ ਤੇ ਦੁਬਾਰਾ ਪਿੰਡ ਦਾ ਫਿਰ ਚੱਕਰ ਲੱਗਣਾ ਹੈ। ਕੋਈ 20 ਦਿਨ ਬਾਅਦ ਮੇਰਾ ਫਿਰ ਚੱਕਰ ਲੱਗਣਾ। ਅੱਜ ਲਾਹੌਰ ਚਲੇ ਜਾਣਾ ਜਿਵੇਂ ਪਹਿਲੇ ਦੱਸ ਚੁੱਕੇ ਹਾਂ। ਇਸ ਤੋਂ ਬਾਅਦ ਕੋਈ 20 ਦਿਨ ਬਾਅਦ ਫਿਰ ਆਉਣਾ ਹੋਏਗਾ। ਉਸ ਵੇਲੇ ਫਸਲਾਂ ਦੀ ਕੀ ਹਾਲਤ ਹੁੰਦੀ ਹੈ। ਜੀ ਮਾਣੇਕਾ ਸਾਹਿਬ, ਮੇਰਾ ਪਿੰਡ ਹੈ, ਮੈਂ ਪਹਿਲੇ ਦੱਸ ਚੁੱਕਿਆ ਹਾਂ। ਇਹ ਹੈ ਪਿੰਡ ਬਹਾਵਲਗੜ੍ਹ ਹੈ, ਤਹਿਸੀਲ ਮਿੰਚਨਾਮਾ, ਜ਼ਿਲ੍ਹਾ ਬਹਾਵਲ ਨਗਰ ਦੇ ਵਿੱਚ। ਔਰ ਬਹਾਵਲਗੜ੍ਹ ਦੇ ਨਾਲ 1 ਕਿਲੋਮੀਟਰ ਤੇ ਸਾਡੀ ਬੈਣੀ ਕਹਿ ਲਓ, ਬਸਤੀ ਕਹਿ ਲਓ, ਵਟੂਆਂ ਵਾਲੀ ਹੈ। ਤੇ ਉਹ ਤੁਸੀਂ ਇੱਥੋਂ ਇਸ ਏਰੀਏ 'ਚੋਂ ਕਿਸੇ ਤੋਂ ਹੀ ਪੁੱਛੋਗੇ ਤਾਂ ਉਹਨਾਂ ਨੂੰ ਪਤਾ ਹੁੰਦਾ ਜੀ। ਸ਼ੁਕਰੀਆ ਅਰਸਲਾਨ ਸਾਹਿਬ। ਤੇ ਮੈਂ ਜਦੋਂ ਵੀ ਵਾਪਸ ਆਉਣਾ ਤੇ ਦੁਬਾਰਾ ਫਿਰ ਲਾਈਵ ਆਵਾਂਗੇ, ਇਹੀ ਮੰਜ਼ਰ ਦੁਬਾਰਾ ਦੇਖਾਂਗੇ ਕਿ ਫਸਲਾਂ ਕਿਸ ਹੱਦ ਤੱਕ ਅੱਗੇ ਵੱਧ ਚੁੱਕੀਆਂ ਜੀ। ਮੈਂ ਲਾਈਵ ਆਉਂਦਾ ਰਹਾਂਗਾ ਇਨਸ਼ਾਅੱਲਾ। ਮੈਂ ਅਗਲੀ ਦਫਾ ਵੀ ਆਵਾਂਗਾ। ਜਾਂ ਇਸ ਤੋਂ ਇਲਾਵਾ ਮੈਂ ਕਿਤੇ ਲਾਹੌਰ ਜਾਂ ਕਿਸੇ ਕਿਹੜੀ ਵੀ ਥਾਂ ਤੇ ਮੈਂ ਕੋਈ ਵੀ ਹਿਸਟੋਰੀਕਲ ਪਲੇਸ ਤੇ ਮੈਂ ਜਾਂਦਾ ਹੁੰਦਾ ਜਿਹੜੀ ਦਿਖਾਉਣ ਵਾਲੀ ਹੈ, ਤੇ ਮੈਂ ਲਾਈਵ ਆਇਆ ਕਰਾਂਗਾ। ਅਕਸਰ ਤੇ ਇਹ ਹੁੰਦਾ ਹੈ ਕਿ ਆਪਣੇ ਜਿਹੜੇ ਬਾਕੀ ਐਂਕਰਸ ਹਨ ਉਹੀ ਵੀਡੀਓਜ਼ ਵਗੈਰਾ ਉਹੀ ਦੇਖਦੇ ਨੇ, ਉਹੀ ਸਾਰਾ ਕਰਦੇ ਨੇ। ਲੇਕਿਨ ਮੇਰੀ ਕੋਸ਼ਿਸ਼ ਇਹ ਹੋਇਆ ਕਰੇਗੀ ਕਿ ਤੁਹਾਡੇ 'ਚ ਮਹੀਨੇ 'ਚ 1-2 ਵਾਰੀ ਲਾਈਵ ਉਹ ਮੈਂ ਲਾਜ਼ਮੀ ਆਇਆ ਕਰਾਂਗਾ। ਇਹ ਜਿਹੜਾ ਤੁਹਾਨੂੰ ਢੇਰ ਜਿਹਾ ਨਜ਼ਰ ਆ ਰਹੀ ਹੈ, ਇਹ ਵੀ ਜਾਂਦਾ ਜਾਂਦਾ ਮੈਂ ਦੱਸਦਾ ਜਾਵਾਂ ਕਿ ਇਸ ਨੂੰ ਧੜ ਬੋਲਦੇ ਨੇ। ਇੱਕ ਤੇ ਹੁੰਦਾ ਹੈ ਨਾ ਜਿਸਮ ਦੀ ਧੜ ਜਿਹੜਾ ਹੁੰਦਾ ਉਹ ਹੁੰਦਾ, ਤੇ ਇਹ ਧੜ ਹੈ ਜੀ ਆਪਣਾ ਜਿਹੜੀ ਤੂੜੀ ਇਕੱਠੀ ਕਰ ਲਈ ਜਾਂਦੀ ਹੈ। ਗੰਦਮ ਦੀ ਫਸਲ ਦੀ ਜਿਹੜੀ ਤੂੜੀ ਹੁੰਦੀ ਥ੍ਰੈਸ਼ਰ ਤੋਂ ਬਾਅਦ ਜਿਹੜੀ ਨਿਕਲਦੀ ਹੈ, ਉਸ ਨੂੰ ਇਕੱਠਾ ਕਰ ਲਿਆ ਜਾਂਦਾ ਹੈ। ਔਰ ਇਹਦੇ ਤੇ ਥੋੜਾ ਜਿਹਾ ਹਲਕਾ ਜਿਹਾ ਮਿੱਟੀ ਦਾ
ਉਹ ਇਹਦੇ ਤੇ ਤਹਿ ਦੇ ਦਿੱਤੀ ਜਾਂਦੀ ਹੈ ਤਾਂ ਕਿ ਫਿਰ ਮਹਿਫੂਜ਼ ਰਵੇ। ਇਹ ਫਿਰ ਸਾਰਾ ਸਾਲ ਤੁਹਾਡੇ ਜਿਹੜੇ ਮੱਝਾਂ ਗਾਵਾਂ ਹਨ ਉਹਨਾਂ ਦੇ ਕੰਮ ਆਉਂਦਾ ਰਹਿੰਦਾ। ਜੀ ਉਕਾੜਾ ਤੇ ਮਕਈ ਔਰ ਆਲੂ ਜਿਹੜਾ ਹੈ ਨਾ ਅਰਸਲਾਨ ਭਾਈ, ਉਹ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਮੈਂ ਇਸ ਏਰੀਆ ਦੇ ਵਿੱਚ ਮੇਰਾ ਆਣਾ ਜਾਣਾ ਹੈ ਤੇ ਮੈਂ ਦੇਖਦਾ ਰਹਿੰਦਾ ਹੁੰਦਾ। ਉੱਥੇ ਇਹ ਸਾਡੇ ਏਰੀਏ ਦੀ ਨਿਸਬਤ ਨਾ, ਜਿਸ ਤਰ੍ਹਾਂ ਇੱਥੇ ਚਾਵਲ ਤੁਹਾਨੂੰ ਜ਼ਿਆਦਾ ਨਜ਼ਰ ਆਏਗਾ, ਉੱਥੇ ਆਲੂ ਔਰ ਮਕਈ ਇਹ ਸਾਨੂੰ ਜ਼ਿਆਦਾ ਨਜ਼ਰ ਆਉਂਦੀ। ਲਓ ਦੋਸਤੋ, ਬਹੁਤ ਸ਼ੁਕਰੀਆ। ਜ਼ਿੰਦਗੀ ਰਹੀ ਤਾਂ ਫਿਰ ਮਿਲਦੇ ਹਾਂ ਔਰ ਜਲਦੀ ਹੀ ਮਿਲਦੇ ਹਾਂ। ਹੱਸਦੇ ਵਸਦੇ ਰਹੋ, ਆਪ ਵੀ ਹੱਸਦੇ ਵਸਦੇ ਰਿਹਾ ਕਰੋ ਤੇ ਆਪਣੇ ਆਸੇ ਪਾਸੇ ਦੇ ਲੋਕਾਂ ਵਾਸਤੇ ਵੀ ਖੁਸ਼ੀ ਦਾ ਸਮਾਨ ਜਿਹੜਾ ਹੈ ਉਹ ਦਿੰਦੇ ਰਿਹਾ ਕਰੋ, ਕਿਉਂਕਿ ਇਹੀ ਜ਼ਿੰਦਗੀ ਹੈ, ਇਹੀ ਸਾਰਾ ਕੁਛ। ਖੁਦਾ ਹਾਫਿਜ਼ ਦੋਸਤੋ।